ਯੂਕਰੇਨ ਕਹਿੰਦੇ ਆ ਵੀ ਇਹ ਜੰਗ ਜਿੱਤੂਗਾ। ਇਹ ਬਿਆਨ ਆਇਆ ਬੋਰਿਸ ਜੌਨਸਨ ਹੁਣਾਂ ਦਾ। ਯੂਕਰੇਨ ਦੇ ਇੰਡੀਪੈਂਡੈਂਸ ਡੇ ਦੇ ਉੱਤੇ ਉਹ ਕੀਵ ਦੇ ਵਿੱਚ ਗਏ ਸੀਗੇ। ਸੋ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਜਿਹੜਾ ਬ੍ਰਿਟੇਨ ਦਾ ਆ, ਉਸਨੇ ਅਸਤੀਫਾ ਜਿਹੜਾ ਉਹ ਦਿੱਤਾ ਸੀ, ਕਿਉਂਕਿ ਬਹੁਤ ਵਿਵਾਦਾਂ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ, ਕੋਵਿਡ ਤੋਂ ਹੀ ਕਹਿ ਸਕਦੇ ਹਾਂ ਵੀ ਉਸ ਤੋਂ ਲੈ ਕੇ ਚੱਲ ਰਿਹਾ ਸੀਗਾ। ਸੋ ਟਵਿੱਟਰ ਤੋਂ ਹੀ ਉਹਨਾਂ ਨੇ ਜਿਹੜਾ ਉਹ ਅਨਾਊਂਸ ਜਿਹੜਾ ਉਹ ਕੀਤਾ ਵੀ ਯੂਕਰੇਨ ਕੈਨ ਐਂਡ ਵਿਲ ਵਿਨ ਦਿਸ ਵਾਰ। ਸੋ 6 ਮਹੀਨੇ ਹੋ ਗਏ ਆ ਪੁਤਿਨ ਨੇ ਜਦੋਂ ਤੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੈਗਾ ਆ। ਜੌਨਸਨ ਕਹਿੰਦੇ ਵੀ ਸ਼ੁਰੂ ਤੋਂ ਹੀ ਯੂਕਰੇਨ ਦਾ ਇੱਕ ਸਮਰਥਕ ਰਿਹਾ ਆ ਤੇ ਰੂਸ ਦੇ ਦੁਆਰਾ ਕੀਤੇ ਗਏ ਹਮਲੇ ਦੇ ਉਲਟ ਉਹ ਬੋਲਦਾ ਰਿਹਾ। ਹੁਣ ਤੱਕ ਇਹ ਤੀਸਰੀ ਵਿਜ਼ਿਟ ਹੈਗੀ ਆ ਬੋਰਿਸ ਜੌਨਸਨ ਦੀ ਕੈਪੀਟਲ, ਯੂਕਰੇਨ ਦੀ ਜਿਹੜੀ ਕੈਪੀਟਲ ਆ ਉਸ ਦੇ ਵਿੱਚ, ਜਦੋਂ ਤੋਂ 6 ਮਹੀਨਿਆਂ ਤੋਂ ਇਹ ਲੜਾਈ ਉੱਥੇ ਸ਼ੁਰੂ ਆ। ਇਹ ਵੀ ਕਹਿੰਦੇ ਵੀ ਪਹਿਲਾ ਫੋਰਨ ਲੀਡਰ ਜਿਹੜਾ ਉਹ ਬਣਿਆ ਆ ਜਿਸ ਨੇ ਯੂਕਰੇਨ ਦੀ ਕੈਪੀਟਲ ਦੇ ਵਿੱਚ ਉਦੋਂ ਆਪਣਾ ਦੌਰਾ ਜਿਹੜਾ ਉਹ ਕੀਤਾ ਸੀ ਅਪ੍ਰੈਲ ਦੇ ਵਿੱਚ, ਫਿਰ ਜੂਨ ਦੇ ਵਿੱਚ ਚਲਾ ਗਿਆ ਤੇ ਹੁਣ ਅਗਸਤ ਦੇ ਵਿੱਚ ਇੱਕ ਵਾਰੀ ਫਿਰ ਉੱਥੇ ਜਾ ਕੇ ਆਏਗਾ। ਯੂਕਰੇਨ ਕਹਿੰਦੇ ਆ ਵੀ ਇਹ ਜੰਗ ਜਿੱਤੂਗਾ। ਇਹ ਬਿਆਨ ਆਇਆ ਬੋਰਿਸ ਜੌਨਸਨ ਹੁਣਾਂ ਦਾ। ਯੂਕਰੇਨ ਦੇ ਇੰਡੀਪੈਂਡੈਂਸ ਡੇ ਦੇ ਉੱਤੇ ਉਹ ਕੀਵ ਦੇ ਵਿੱਚ ਗਏ ਸੀਗੇ। ਸੋ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਜਿਹੜਾ ਬ੍ਰਿਟੇਨ ਦਾ ਆ, ਉਸਨੇ ਅਸਤੀਫਾ ਜਿਹੜਾ ਉਹ ਦਿੱਤਾ ਸੀ, ਕਿਉਂਕਿ ਬਹੁਤ ਵਿਵਾਦਾਂ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ, ਕੋਵਿਡ ਤੋਂ ਹੀ ਕਹਿ ਸਕਦੇ ਹਾਂ ਵੀ ਉਸ ਤੋਂ ਲੈ ਕੇ ਚੱਲ ਰਿਹਾ ਸੀਗਾ। ਸੋ ਟਵਿੱਟਰ ਤੋਂ ਹੀ ਉਹਨਾਂ ਨੇ ਜਿਹੜਾ ਉਹ ਅਨਾਊਂਸ ਜਿਹੜਾ ਉਹ ਕੀਤਾ ਵੀ ਯੂਕਰੇਨ ਕੈਨ ਐਂਡ ਵਿਲ ਵਿਨ ਦਿਸ ਵਾਰ। ਸੋ 6 ਮਹੀਨੇ ਹੋ ਗਏ ਆ ਪੁਤਿਨ ਨੇ ਜਦੋਂ ਤੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੈਗਾ ਆ। ਜੌਨਸਨ ਕਹਿੰਦੇ ਵੀ ਸ਼ੁਰੂ ਤੋਂ ਹੀ ਯੂਕਰੇਨ ਦਾ ਇੱਕ ਸਮਰਥਕ ਰਿਹਾ ਆ ਤੇ ਰੂਸ ਦੇ ਦੁਆਰਾ ਕੀਤੇ ਗਏ ਹਮਲੇ ਦੇ ਉਲਟ ਉਹ ਬੋਲਦਾ ਰਿਹਾ। ਹੁਣ ਤੱਕ ਇਹ ਤੀਸਰੀ ਵਿਜ਼ਿਟ ਹੈਗੀ ਆ ਬੋਰਿਸ ਜੌਨਸਨ ਦੀ ਕੈਪੀਟਲ, ਯੂਕਰੇਨ ਦੀ ਜਿਹੜੀ ਕੈਪੀਟਲ ਆ ਉਸ ਦੇ ਵਿੱਚ, ਜਦੋਂ ਤੋਂ 6 ਮਹੀਨਿਆਂ ਤੋਂ ਇਹ ਲੜਾਈ ਉੱਥੇ ਸ਼ੁਰੂ ਆ। ਇਹ ਵੀ ਕਹਿੰਦੇ ਵੀ ਪਹਿਲਾ ਫੋਰਨ ਲੀਡਰ ਜਿਹੜਾ ਉਹ ਬਣਿਆ ਆ ਜਿਸ ਨੇ ਯੂਕਰੇਨ ਦੀ ਕੈਪੀਟਲ ਦੇ ਵਿੱਚ ਉਦੋਂ ਆਪਣਾ ਦੌਰਾ ਜਿਹੜਾ ਉਹ ਕੀਤਾ ਸੀ ਅਪ੍ਰੈਲ ਦੇ ਵਿੱਚ, ਫਿਰ ਜੂਨ ਦੇ ਵਿੱਚ ਚਲਾ ਗਿਆ ਤੇ ਹੁਣ ਅਗਸਤ ਦੇ ਵਿੱਚ ਇੱਕ ਵਾਰੀ ਫਿਰ ਉੱਥੇ ਜਾ ਕੇ ਆਏਗਾ। ਯੂਕਰੇਨ ਕਹਿੰਦੇ ਆ ਵੀ ਇਹ ਜੰਗ ਜਿੱਤੂਗਾ। ਇਹ ਬਿਆਨ ਆਇਆ ਬੋਰਿਸ ਜੌਨਸਨ ਹੁਣਾਂ ਦਾ। ਯੂਕਰੇਨ ਦੇ ਇੰਡੀਪੈਂਡੈਂਸ ਡੇ ਦੇ ਉੱਤੇ ਉਹ ਕੀਵ ਦੇ ਵਿੱਚ ਗਏ ਸੀਗੇ। ਸੋ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਜਿਹੜਾ ਬ੍ਰਿਟੇਨ ਦਾ ਆ, ਉਸਨੇ ਅਸਤੀਫਾ ਜਿਹੜਾ ਉਹ ਦਿੱਤਾ ਸੀ, ਕਿਉਂਕਿ ਬਹੁਤ ਵਿਵਾਦਾਂ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ, ਕੋਵਿਡ ਤੋਂ ਹੀ ਕਹਿ ਸਕਦੇ ਹਾਂ ਵੀ ਉਸ ਤੋਂ ਲੈ ਕੇ ਚੱਲ ਰਿਹਾ ਸੀਗਾ। ਸੋ ਟਵਿੱਟਰ ਤੋਂ ਹੀ ਉਹਨਾਂ ਨੇ ਜਿਹੜਾ ਉਹ ਅਨਾਊਂਸ ਜਿਹੜਾ ਉਹ ਕੀਤਾ ਵੀ ਯੂਕਰੇਨ ਕੈਨ ਐਂਡ ਵਿਲ ਵਿਨ ਦਿਸ ਵਾਰ। ਸੋ 6 ਮਹੀਨੇ ਹੋ ਗਏ ਆ ਪੁਤਿਨ ਨੇ ਜਦੋਂ ਤੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੈਗਾ ਆ। ਜੌਨਸਨ ਕਹਿੰਦੇ ਵੀ ਸ਼ੁਰੂ ਤੋਂ ਹੀ ਯੂਕਰੇਨ ਦਾ ਇੱਕ ਸਮਰਥਕ ਰਿਹਾ ਆ ਤੇ ਰੂਸ ਦੇ ਦੁਆਰਾ ਕੀਤੇ ਗਏ ਹਮਲੇ ਦੇ ਉਲਟ ਉਹ ਬੋਲਦਾ ਰਿਹਾ। ਹੁਣ ਤੱਕ ਇਹ ਤੀਸਰੀ ਵਿਜ਼ਿਟ ਹੈਗੀ ਆ ਬੋਰਿਸ ਜੌਨਸਨ ਦੀ ਕੈਪੀਟਲ, ਯੂਕਰੇਨ ਦੀ ਜਿਹੜੀ ਕੈਪੀਟਲ ਆ ਉਸ ਦੇ ਵਿੱਚ, ਜਦੋਂ ਤੋਂ 6 ਮਹੀਨਿਆਂ ਤੋਂ ਇਹ ਲੜਾਈ ਉੱਥੇ ਸ਼ੁਰੂ ਆ। ਇਹ ਵੀ ਕਹਿੰਦੇ ਵੀ ਪਹਿਲਾ ਫੋਰਨ ਲੀਡਰ ਜਿਹੜਾ ਉਹ ਬਣਿਆ ਆ ਜਿਸ ਨੇ ਯੂਕਰੇਨ ਦੀ ਕੈਪੀਟਲ ਦੇ ਵਿੱਚ ਉਦੋਂ ਆਪਣਾ ਦੌਰਾ ਜਿਹੜਾ ਉਹ ਕੀਤਾ ਸੀ ਅਪ੍ਰੈਲ ਦੇ ਵਿੱਚ, ਫਿਰ ਜੂਨ ਦੇ ਵਿੱਚ ਚਲਾ ਗਿਆ ਤੇ ਹੁਣ ਅਗਸਤ ਦੇ ਵਿੱਚ ਇੱਕ ਵਾਰੀ ਫਿਰ ਉੱਥੇ ਜਾ ਕੇ ਆਏਗਾ।